ਜੀ ਦੋਸਤੋ ਇਸ ਵੇਲੇ ਮੌਜੂਦ ਹਾਂ ਜਿਵੇਂ ਕਿ ਤੁਹਾਨੂੰ ਪਿੱਛੇ ਨਜ਼ਰ ਆ ਰਹੀ ਹੈ ਦਿੱਲੀ ਗੇਟ ਔਰ ਦੋਸਤ ਆਏ ਹੋਏ ਕੈਨੇਡਾ ਤੋਂ ਵੀ ਅਮਰੀਕਾ ਤੋਂ ਵੀ ਮੇਰੇ ਨਾਲ ਖੜੇ ਨੇ ਹਰਮਿੰਦਰ ਸਿੰਘ ਸੰਘਾ ਜੀ ਔਰ ਅੱਗੇ ਸਤਨਾਮ ਸਿੰਘ ਰੰਧਾਵਾ ਜੀ ਔਰ ਨਾਲ ਕੁਲਦੀਪ ਕੌਰ ਜੀ। ਸੋ ਇਹਨਾਂ ਨੂੰ ਅੱਜ ਦਿਖਾਣਾ ਹੈ ਕਿ ਦਿੱਲੀ ਗੇਟ ਔਰ ਦਿੱਲੀ ਗੇਟ ਦੇ ਅੰਦਰ ਕੀ ਹੈ। ਥੋੜਾ ਜਿਹਾ ਮੈਂ ਦਿੱਲੀ ਗੇਟ ਦੇ ਬਾਰੇ ਦੱਸਦਾ ਜਾਵਾਂ ਕਿ ਇੱਕ ਤਾਂ ਚੋਂ ਕਿ ਦਿੱਲੀ ਦੀ ਸਾਈਡ ਤੇ ਗੇਟ ਬਣਿਆ ਸੀ ਮੁਗਲ ਟਾਈਮ ਪੀਰੀਅਡ ਦੇ ਅੰਦਰ ਲਾਹੌਰ ਦੇ ਜਿਹੜੇ 12 ਦਰਵਾਜ਼ੇ ਬਣੇ ਸਨ ਉਹਨਾਂ ਦੇ ਵਿੱਚ ਇੱਕ ਸ਼ਾਮਿਲ ਹੈ। ਇਹਨਾਂ ਦੇ ਵਿੱਚ ਕੁਝ ਦਰਵਾਜ਼ੇ ਮੁੱਕ ਗਏ ਟੁੱਟ ਗਏ ਲੇਕਿਨ 6 ਦਰਵਾਜ਼ੇ ਅੱਜ ਵੀ ਕਾਇਮ ਹਨ। ਉਹਨਾਂ 6 ਦਰਵਾਜ਼ਿਆਂ ਦੇ ਵਿੱਚੋਂ ਇੱਕ ਹੈ ਦਿੱਲੀ ਗੇਟ। ਇਸ ਨੂੰ ਚਿੱਟੇ ਗੇਟ ਦੇ ਨਾਲ ਵੀ ਯਾਦ ਰੱਖਿਆ ਜਾਂਦਾ ਹੈ ਔਰ ਇਹਦੇ ਅੰਦਰ ਅਗਰ ਅਸੀਂ ਜਾਈਏ ਤੇ ਅੱਜ ਦੇ ਟਾਈਮ ਦੇ ਵਿੱਚ ਇੱਥੇ ਇੱਕ ਗਲੀ ਸੂਰਜਨ ਸਿੰਘ ਉਹ ਦੇਖਣ ਲਾਇਕ ਹੈ। ਉਸ ਤੋਂ ਇਲਾਵਾ ਪੂਰਾ ਬਾਜ਼ਾਰ ਹੀ ਪੁਰਾਣੀ ਬਿਲਡਿੰਗਸ ਅਜੇ ਇੱਥੇ ਕਾਫੀ ਹੈ। ਫਿਰ ਇੱਥੇ ਮਸਜਿਦ ਵਜ਼ੀਰ ਖਾਂ ਹੈ, ਫਿਰ ਸ਼ਾਹੀ ਇਮਾਮ ਹੈ ਔਰ ਉਸ ਤੋਂ ਅੱਗੇ ਥੋੜਾ ਜਿਹਾ ਅਸੀਂ ਜਾਈਏ ਤੇ ਚੌਥੀ ਬਾਦਸ਼ਾਹੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਉਹ ਇੱਥੇ ਹੀ ਹੈ। ਸੋ ਚੱਲਦੇ ਹਾਂ ਕੁਝ ਦੇਖਦੇ ਹਾਂ ਦਿਖਾਉਂਦੇ ਹਾਂ ਹੋਰ ਕੁਝ ਮਿਲਦਾ ਹੈ ਤੇ ਉਹ ਵੀ ਦੇਖਦੇ ਹਾਂ। ਇਹ ਦਿੱਲੀ ਗੇਟ ਜੀ ਮੇਨ ਪਿੱਛੇ ਜਿਹੜਾ ਆਪਾਂ ਦੇਖ ਕੇ ਆ ਰਹੇ ਹਾਂ ਔਰ ਇਹ ਬਾਜ਼ਾਰ ਸਾਰਾ ਅੱਜ ਵੀ ਉਹੀ ਇਹਦੇ ਚ ਤੁਸੀਂ ਉੱਪਰ ਜਿਵੇਂ ਦੇਖ ਰਹੇ ਹੋ ਕਿ ਸਾਰੀ ਜਿਹੜੀ ਬਿਲਡਿੰਗਸ ਹੈ ਪਾਰਟੀਸ਼ਨ ਤੋਂ ਪਹਿਲੇ ਵਾਲਾ ਜੋ ਕੁਝ ਵੀ ਹੈ ਇਹ ਉਂਝ ਦਾ ਉਂਝ ਹੀ ਕਾਇਮ ਖੜਾ ਹੈ। ਇਹ ਬਾਜ਼ਾਰ ਅਗਰ ਅਸੀਂ ਕਹੀਏ ਕਿ 90% ਦੇ ਕਰੀਬ ਪਾਰਟੀਸ਼ਨ ਤੋਂ ਪਹਿਲੇ ਵਾਲਾ ਬਾਜ਼ਾਰ ਹੈ ਤੇ ਇਹ ਸੱਚ ਸਾਬਤ ਹੋਏਗਾ। ਇਹਦੇ ਅੰਦਰ ਤੁਸੀਂ ਦੇਖੋ ਸ਼ਾਪ ਜਿਤਨੀਆਂ ਹਨ ਜਿਸ ਤਰੀਕੇ ਦੇ ਨਾਲ ਤੁਹਾਨੂੰ ਸਾਰਾ ਕੁਝ ਉਹੀ ਸਾਂਭਿਆ ਸਾਰਾ ਨਜ਼ਰ ਆਏਗਾ। ਇੱਥੋਂ ਦੇ ਪੁਰਾਣੇ ਖਾਬੇ ਅਜੇ ਤੱਕ ਇੰਝ ਹੀ ਚੱਲੀ ਜਾ ਰਹੇ। ਤੁਸੀਂ ਇੱਕ ਚੀਜ਼ ਜਿਹੜੀ ਹੈ ਲਾਹੌਰ ਦੇ ਅੰਦਰ ਉਹ ਦੇਖੋਗੇ ਕਿ ਇੱਥੇ ਅਜੇ ਵੀ ਟ੍ਰੈਡੀਸ਼ਨਲ ਜਿਹੜੇ ਹਨ ਨਾ ਖਾਣੇ ਖਾਬੇ ਨਾਸ਼ਤੇ ਉਹਨਾਂ ਦਾ ਅਜੇ ਵੀ ਰਿਵਾਜ ਚੱਲ ਰਹੀ ਹੈ। ਇਹ ਸਾਹਮਣੇ ਪੁਰਾਣਾ ਮੱਖਣ ਟਿੱਕੀ ਲੱਸੀ ਵਗੈਰਾ ਉਹ ਚੱਲ ਰਹੀ ਹੈ। ਇੱਧਰ ਨਾਲ ਲੋਕ ਇਹ ਦੇਖੋ ਇਹ ਤੁਹਾਨੂੰ ਖਾਂਦੇ ਹੋ ਦਿਖਾ ਦਿੰਦੇ ਨੇ। ਇੱਧਰ ਦਿਖਾਓ ਜੀ ਇਹ ਸਾਰਾ ਕੁਝ ਅਜੇ ਇੱਥੇ ਚੱਲ ਰਹੀ ਹੈ। ਉਹ ਮੱਖਣ ਦਾ ਪੇੜਾ ਵੀ ਨਾਲ ਸ਼ੱਕਰਾਂ ਵੀ ਸਾਰਾ ਕੁਝ ਇਹ ਚੱਲੀ ਜਾ ਰਹੀ ਹੈ। ਇਸ ਸਾਈਡ ਤੇ ਵੀ ਅਗਰ ਦੇਖੋ ਤਾਂ ਤੁਸੀਂ ਨਾਸ਼ਤਾ ਕਰਨ ਦਾ ਸਟਾਈਲ ਦੇਖੋ ਕਿ ਲੋਕਾਂ ਦਾ ਕਿੰਝ ਬੈਠੇ ਨੇ ਉਹੀ ਟ੍ਰੈਡੀਸ਼ਨਲ ਸਟਾਈਲ ਦੇ ਵਿੱਚ। ਹਾਂਜੀ ਗਲੀ ਸੂਰਜਨ ਸਿੰਘ ਦੇਖਦੇ ਜਾਈਏ ਆ ਜਾਓ। ਇਸ ਨੂੰ ਬੜੇ ਅੱਛੇ ਤਰੀਕੇ ਨਾਲ ਰੈਨੋਵੇਟ ਕੀਤਾ ਗਿਆ ਵਰਲਡ ਸਿਟੀ ਤੇ ਆਗਾ ਖਾਂ ਕਲਚਰ ਫੋਰਮ ਨੇ ਇਸ ਨੂੰ। ਆਓ ਜੀ ਆਓ ਇਹ ਹੈ ਗਲੀ ਸੂਰਜਨ ਸਿੰਘ ਹਕੀਮ ਸਨ ਪਾਰਟੀਸ਼ਨ ਤੋਂ ਪਹਿਲੇ ਤੋਂ ਇੱਥੇ ਰਹਿੰਦੇ ਸਨ ਤੇ ਅੱਜ ਵੀ ਇਹ ਫਿਰ ਉਸ ਤੋਂ ਬਾਅਦ ਵੀ ਇਹ ਗਲੀ ਸੂਰਜਨ ਸਿੰਘ ਦੇ ਨਾਮ ਦੇ ਨਾਲ ਹੈ। ਇਸ ਨੂੰ ਕੁਝ ਰੈਨੋਵੇਟ ਕੀਤਾ ਆਗਾ ਖਾਂ ਕਲਚਰ ਫੋਰਮ ਨੇ ਵਰਲਡ ਸਿਟੀ ਦੇ ਨਾਲ ਮਿਲ ਕੇ ਔਰ ਇਹ ਖਾਸ ਜਿਹੜੇ ਤੁਸੀਂ ਕਹਿ ਲਓ ਕਿ ਟਿਕਟੌਕਸ ਔਰ ਬਾਕੀ ਸਾਰੀਆਂ ਚੀਜ਼ਾਂ ਉਹਨਾਂ 'ਤੇ ਗਲੀ ਸੂਰਜਨ ਸਿੰਘ ਦੇ ਬਹੁਤ ਜ਼ਿਆਦਾ ਵੀਡੀਓਜ਼ ਵਾਇਰਲ ਹੋ ਗਈਆਂ ਕਿਉਂਕਿ ਬਹੁਤ ਅੱਛੇ ਤੁਸੀਂ ਦੇਖ ਰਹੇ ਹੋ ਕਿ ਜਿੰਜ ਇਸ ਨੂੰ ਰੈਨੋਵੇਟ ਕੀਤਾ ਗਿਆ ਡੈਕੋਰੇਟ ਕੀਤਾ ਗਿਆ। आपकी फैमिली के साथ ज़रा तस्वीर लेनी है। हाँ हाँ चलो साथ हो जाए साथ हो जाए आप ही हो जाए उधर उनके साथ हो जाए। अंकल अस्सलाम वालेकुम। ऐसा लग रहा आ जाओ आ जाओ आ जाओ जी आ जाओ। हाँ
आओ जी पूरा ही पीछे हो गया हैं थोड़ा पीछे हो गया ਇੱਥੋਂ ਦੇ ਰੈਸ਼ੀਆ ਦਾ ਵੀ ਮੁਸ਼ਕਿਲ ਹੀ ਹੋ ਜਾਂਦੀ ਹੋਣੀ ਬਾਅਦ ਚਲੋ ਹੁਣ ਇੱਥੋਂ ਲੰਘੋ ਇੱਥੋਂ ਬਦਾਲੀ ਕਿੱਧਰ ਆ ਜੂ ਦੌੜ ਕੇ ਲੰਘ ਜੂਗਾ ਇਹ ਇੱਥੇ ਰੁਕੋ ਬਸ ਜੀ 2 ਬੰਦੇ ਇਸ ਤੋਂ ਤੀਸਰਾ ਨਹੀਂ ਲੰਘ ਸਕਦਾ ਹਾਂ ਲੰਘ ਸਕਦਾ ਪਤਲਾ ਹਾਂ ਜਿਹਾ ਹਾਂ ਹਾਂ ਲੰਘ ਸਕਦੀ ਹੈ ਹਾਂ ਹਾਂ ਪਤਲਾ ਲੰਘ ਸਕਦਾ ਚਲੋ ਆਓ ਜੀ ਮੁੜੀਏ ਸਰ ਆਓ ਹਾਂਜੀ ਸਤਨਾਮ ਸਿੰਘ ਜੀ ਪੁੱਛ ਰਿਹਾ ਸੀ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਕਿ ਇਹ ਉਹੀ ਹੈ ਜਾਂ ਕਿਸ ਤਰ੍ਹਾਂ ਹੈ ਤੇ ਅਗਰ ਅਸੀਂ ਦੇਖੀਏ ਤੇ ਇਹ ਜਿਹੜੀ ਗਲੀ ਹੈ ਇਹ ਰੋਡ ਹੈ ਇਹ ਤਾਂ ਬਾਅਦ ਦੇ ਵਿੱਚ ਇਸ ਨੂੰ ਬਣਾਇਆ ਗਿਆ ਹੈ ਲੇਕਿਨ ਅਗਰ ਅਸੀਂ ਕਹੀਏ ਕਿ ਜਿਹੜੀ ਬਿਲਡਿੰਗਸ ਦੇ ਉੱਪਰ ਉਹ 90% ਦੇ ਕਰੀਬ ਉਹ 100% ਤਾਂ ਨਹੀਂ ਲੇਕਿਨ 90% ਦੇ ਕਰੀਬ ਉਹੀ ਬਿਲਡਿੰਗਸ ਹਨ ਤੁਸੀਂ ਇਹ ਦੇਖੋ ਇਹ ਇੱਕ ਵਿੱਚ ਨਵੀਂ ਬਣ ਗਈ ਠੀਕ ਹੈ ਲੇਕਿਨ ਬਿਲਡਿੰਗ ਉਹੀ ਹੈ ਇਸ ਨੂੰ ਸਿਰਫ ਉਸ ਨੂੰ ਰੈਨੋਵੇਟ ਕੀਤਾ ਗਿਆ ਡੈਕੋਰੇਟ ਕੀਤਾ ਗਿਆ ਤੇ ਇਹ ਅੱਗੇ ਹੁਣ ਜਿਹੜੀ ਸਾਰੀ ਬਿਲਡਿੰਗਸ ਹਨ ਇਹ ਸਾਰੀਆਂ ਉਹੀ ਹਨ ਪਾਰਟੀਸ਼ਨ ਤੋਂ ਪਹਿਲੇ ਦੀ ਇਹ ਦੇਖੋ ਅਜੇ ਉਹੀ ਸਟਰਕਚਰ ਲੱਕੜੀ ਵਾਲਾ ਉਹੀ ਇੰਜ ਸਾਰਾ ਕੁਝ ਉਹੀ ਚੱਲੀ ਜਾ ਰਹੀ ਹੈ ਇਹ ਦੇਖੋ ਨਾ ਉੱਪਰ ਇਹ ਸਾਰਾ ਕੁਝ ਉਹੀ ਬਿਲਡਿੰਗ ਸਟਰਕਚਰ ਸੇਮ ਹੈ ਇਹ ਆਪਣਾ ਸੰਗਾ ਸਾਹਿਬ ਸਤਨਾਮ ਸਾਹਿਬ ਇਹ ਗੇਟ ਨੂੰ ਇਸ ਨੂੰ ਚਿੱਟੇ ਗੇਟ ਕਿਹਾ ਜਾਂਦਾ ਹੈ। ਉਹ ਮੈਂ ਚਿੱਟੇ ਗੇਟ ਦੇ ਨਾਮ ਤੋਂ ਇਹੀ ਹਾਂਜੀ 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 ਕੁਝ ਲੋਕਾਂ ਦਾ ਇਹੀ ਕਹਿਣਾ ਕਿ ਦਿੱਲੀ ਗੇਟ ਨੂੰ ਪਹਿਲੇ ਚਿੱਟਾ ਗੇਟ ਕਹਿੰਦੇ ਸੀ ਲੇਕਿਨ ਇਹ ਚਿੱਟਾ ਗੇਟ ਹੈ ਤੇ ਇਟਸ ਮੀਨ ਫਿਰ ਇਹ ਚਿੱਟਾ ਗੇਟ ਕਹਿਲਾਇਆ ਜਾਂਦਾ ਰਿਹਾ ਹੋਏਗਾ ਉਹ ਦਿੱਲੀ ਗੇਟ ਹੀ ਕਿਹਾ ਜਾਏਗਾ ਚਿੱਟਾ ਗੇਟ ਜੀ 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 ਚਿੱਟਾ